ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵਿੱਚ ਫਾੜ ਕੇ ਤੇ ਮੇਰੇ ਪੱਗ ਮਿਲਾ ਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆਹ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀਆਂ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ
ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਿਆ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਬੜਲੇ ਉਹਨਾਂ ਤੋਂ ਖਤਰਾ ਹੈ। ਉਹਨਾਂ ਦੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ।
ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ। ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ, ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਏਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ, ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ, ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾਸਤੇ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੈਠੀਆਂ, ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਜਦੋਂ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਲਗਾਵਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ। ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ। ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ,
ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ। ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ। ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ